पंजाबी रेडियो च वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਜਿਨ੍ਹਾਂ ਦਾ फ़ोन नंबर 4082722500। हर एक तरह की इंश्योरेंस करते हैं। मैडिकल इंश्योरेंस ਦੀਆਂ ਐਪਲੀਕੇਸ਼ਨਾਂ ਚੱਲ ਰਹੀਆਂ ਨੇ, कॉल कर सकते हो। गुरदीप सिंह बिरदी क्लोबस, सतनाम सिंह शेरगिल सलमा, बहादुर सिंह गिल फॉलर, ईशानजीत सिंह कलोटी जुब्बा सिटी, सुखविंदर सिंह जसवीर कौर प्रीमोट, सरबजीत सिंह छोकर टर्लिक, चिकागो पिज़्ज़ा विद ट्विस्ट, जिन्हों तो हर एक तरह का पिज़्ज़ा ऑर्डर कर सकते हो। पिज़्ज़ा ऑर्डर करने लिए विजिट कर सकते हो www.chicagopizza.twist.com। 15% ऑफ लैन लई कोड वरत सकते हो 1313। गुरदावर सिंह ते मनजीत कौर जुब्बा सिटी, सोडी सिंह सैक्रामेंटो। बहुत बहुत धन्यवाद करते हैं। प्रोग्राम में स्पॉन्सर किया, सब तक पहुँचाया। साढ़े नाल जुड़ चुके हैं बलतेज पन्नू जी। सत श्री अकाल, स्वागत है जी। ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਹੀ ਗੱਲ ਕਰਦੇ ਹਾਂ ਪੰਜਾਬ ਦੀ ਵਜ਼ਾਰਤ ਦੀ, ਤੇ ਫਿਰ ਅਸਾਰ ਪਸਾਰ ਬਣ ਰਿਹਾ ਕਿ ਇਸ ਦੇ ਵਿੱਚ ਬਦਲਾਅ ਹੋਊਗਾ। ਬਿਲਕੁਲ ਜੀ, ਜਿਹੜੇ ਜੀ ਕਿਹਾ ਜਾ ਰਿਹਾ ਜੀ ਕਿ ਕੁਛ ਵਜ਼ੀਰ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਕੰਮ ਕਾਜ ਦੇ ਜਿਹੜਾ ਜੀ ਉਹ ਕਿੰਤੂ ਪਰੰਤੂ ਜਿਹੜਾ ਜੀ ਉਹ ਹੋਇਆ, ਚਾਹੇ ਉਹ ਜਿਹੜਾ ਜੀ ਉਹਨਾਂ ਦੇ ਹਲਕੇ ਦੇ ਵਿੱਚੋਂ ਹੋ ਰਿਹਾ ਹੋਵੇ, ਚਾਹੇ ਓਵਰਆਲ ਜਿਹੜਾ ਜੀ ਉਹ ਹੋ ਰਿਹਾ ਹੋਵੇ। ਤਾਂ ਕਰਕੇ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਕੁਛ ਜਿਹੜੀਆਂ ਚੇਂਜਿਸ ਨੇ ਉਹ ਹੋ ਸਕਦੀਆਂ ਨੇ ਸੰਭਾਵੀ ਦੇ ਵਿੱਚ। ਇਹ ਚੇਂਜਿਸ ਕੀ ਹੋ ਸਕਦੀਆਂ, ਇਹਦੇ ਵਾਸਤੇ ਅਟਕਲਾਂ ਜਿਹੜੀਆਂ ਜੀ ਉਹ ਜ਼ਿਆਦਾ ਹਾਲ ਦੀ ਘੜੀ ਤਾਂ ਜਾਰੀ ਨੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹਨਾਂ ਦੇ ਰਿਪੋਰਟ ਕਾਰਡ ਜਿਹੜੇ ਆ ਜੀ ਉਹ ਤਿਆਰ ਕਰਵਾਏ ਜਾ ਰਹੇ ਆ, ਜਿਹਦੇ ਵਿੱਚ ਕੁਛ ਫੇਰ ਬਦਲ ਜਿਹੜਾ ਜੀ ਉਹ ਹੋ ਸਕਦਾ ਹੈ। 2 ਵਜ਼ੀਰਾਂ ਦੇ ਫਰਕ ਉਤਰੇ ਜਾ ਸਕਦੇ ਆ, ਜਦੋਂ ਕਿ ਤਿੰਨਾਂ ਦੇ ਵਿਭਾਗਾਂ ਦੇ ਵਿੱਚ ਕੁਛ ਤਬਦੀਲੀ ਜਿਹੜੀ ਹੈ ਜੀ ਉਹ ਹੋ ਸਕਦੀ ਹੈ ਸੰਭਾਵੀ ਰੂਪ ਦੇ ਵਿੱਚ। ਜਿੰਨੇ ਵੀ ਇਹ ਮੰਤਰੀ ਨੇ ਜੀ ਉਹਨਾਂ ਦਾ ਪੂਰਾ ਵਿਸਥਾਰ, ਉਹਨਾਂ ਦੇ ਵਿਭਾਗਾਂ ਦੇ ਨਾਲ ਸੰਬੰਧਿਤ ਆਈਆਂ ਸ਼ਿਕਾਇਤਾਂ, ਮੰਤਰੀਆਂ ਦੇ ਅਫਸਰਾਂ ਪ੍ਰਤੀ ਜਿਹੜਾ ਵਿਹਾਰ ਹੈ ਉਹਨੂੰ ਲੈ ਕੇ ਪੂਰੀ ਇੱਕ ਰਿਪੋਰਟ ਜਿਹੜੀ ਆ ਉਹ ਚੀਫ ਮਿਨਿਸਟਰ ਆਫਿਸ ਨੇ ਤਿਆਰ ਕੀਤੀ ਹੈ। ਕਿਉਂਕਿ ਦਿੱਲੀ ਗਏ ਨੇ ਮੁੱਖ ਮੰਤਰੀ, ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਬੋਰਡਾਂ, ਕਾਰਪੋਰੇਸ਼ਨਾਂ ਤੇ ਜਿਹੜੇ ਚੇਅਰਮੈਨ ਨੇ ਉਹਨਾਂ ਦੇ ਉੱਤੇ ਵਿਧਾਇਕ ਨਹੀਂ ਜਿਹੜਾ ਜੀ ਉਹ ਚਾਹੁੰਦੇ ਕੈਪਟਨ ਅਮਰਿੰਦਰ ਸਿੰਘ ਹੋਰੀ, ਕਿ ਜੇ ਵਿਧਾਇਕ ਲਾਤੇ ਜਾਂਦੇ ਆ ਤੇ ਜਿਹੜੇ ਬਾਕੀ ਨੇ ਜਿਹੜੇ ਵਰਕਰ ਨੇ ਉਹ ਫਿਰ ਕੇਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਣਗੇ। ਉਹ ਇਹ ਕਹਿੰਦੇ ਆ ਕਿ 10 ਤੇ ਵਿਧਾਇਕਾਂ ਨੂੰ ਲਾਇਆ ਜਾਵੇ ਔਰ 15 ਦੇ ਉੱਤੇ ਉਹਨਾਂ ਆਗੂਆਂ ਨੂੰ ਲਾਇਆ ਜਾਵੇ ਕਿ ਜਿਨ੍ਹਾਂ ਦੇ ਕਹਿਣ ਦੇ ਉੱਤੇ ਵਿਧਾਇਕੀ ਲਈ ਟਿਕਟ ਲੈਣ ਤੋਂ ਉਹ ਬਾਹਰ ਜਿਹੜਾ ਜੀ ਉਹ ਹੋ ਗਈ ਸੀਗੀ। ਸੋ ਇਸ ਕਰਕੇ ਇਹਨੂੰ ਜਿਹੜਾ ਜੀ ਇਸ ਪੁਆਇੰਟ ਆਫ ਵਿਊ ਦੇ ਨਾਲ ਜਿਹੜਾ ਜੀ ਉਹ ਦੇਖਿਆ ਜਾ ਰਿਹਾ। ਸੋ ਦੇਖਦੇ ਹਾਂ ਜੀ ਕਿ ਇਹਦਾ ਕੀ ਕੁਛ ਨਿਕਲਦਾ। ਪਰ ਇਹ ਕਿਹਾ ਜਾ ਰਿਹਾ ਜੀ ਕਿ ਕੁਛ ਚੇਂਜਸ ਜਿਹੜੀਆਂ ਨੇ ਉਹਨੂੰ ਲੈ ਕੇ ਜਿਹੜੀ ਹਿਲਜੁਲ ਹੈ ਉਹ ਕਾਫੀ ਨਜ਼ਰ ਜਿਹੜੀ ਹੈ ਜੀ ਉਹ ਆ ਰਹੀ ਹੈ। ਔਰ ਲੱਖੀ ਜਿਹੜਾ ਜੀ ਕਿਸ ਪਾਸੇ ਵੱਲ ਨੂੰ ਇਹ ਕਹਾਣੀ ਜਿਹੜੀ ਉਹ ਜਾਂਦੀ ਹੈ। ਕਰਮਜੀਤ ਚੰਨੀ ਹੋਰਾਂ ਦਾ ਨਾਮ ਵੀ ਪਹਿਲਾਂ ਜਿਹੜਾ ਜੀ ਇੱਕ ਮੈਸੇਜ ਭੇਜਣ ਦੀ ਵਜ੍ਹਾ ਕਰਕੇ ਜਿਹੜਾ ਚਰਚਾ ਦੇ ਵਿੱਚ ਸੀਗਾ, ਤੋ ਹੁਣ ਇਹ ਕਿਹਾ ਜਾ ਰਿਹਾ ਜੀ ਕਿ ਉਹ ਮਾਮਲਾ ਠੰਡਾ ਪੈ ਗਿਆ, ਸ਼ਾਇਦ ਉਹਨੂੰ ਬਹੁਤਾ ਕੁਛ ਜ਼ਿਆਦਾ ਨਾ ਛੇੜਿਆ ਜਾਵੇ। ਇੱਕ ਜਿਹੜੇ ਵਜ਼ੀਰ ਨੇ ਉਹਨਾਂ ਦੇ ਬਾਰੇ ਦੇ ਵਿੱਚ ਪੁਲਿਸ ਅਫਸਰ ਜਾਂ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਆਫਿਸਰ ਜਿਹੜੇ ਆ ਜੀ ਉਹ ਬਹੁਤੇ ਖੁਸ਼ ਨਹੀਂ, ਪਰ ਉਹਨਾਂ ਨੂੰ ਛੇੜਿਆ ਨਹੀਂ ਜਾ ਸਕਦਾ ਜੀ। ਉਹਦਾ ਸ਼ਾਇਦ ਪ੍ਰਮੁੱਖ ਰੀਜ਼ਨ ਜਿਹੜਾ ਜੀ ਉਹ ਇਹ ਹੈ ਕਿ ਉਹ ਹਾਈ ਕਮਾਂਡ ਦੇ ਉੱਤੋਂ ਜਿਹੜਾ ਜੀ ਉਹ ਥਾਪੜੇ ਦੇ ਨਾਲ ਬਣੇ ਹੋਏ ਨੇ। ਸੋ ਕੈਪਟਨ ਸਾਹਿਬ ਜਿਹੜੇ ਜੀ ਉਹ ਦਿੱਲੀ ਨੇ। ਵੈਸੇ 2 ਦਿਨ ਤੋਂ ਜਿਹੜਾ ਜੀ ਨਵਜੋਤ ਸਿੰਘ ਸਿੱਧੂ ਹੋਰੀ ਵੀ ਦਿੱਲੀ ਸਨ। ਦੇਖਦੇ ਹਾਂ ਜੀ ਕਿ ਇਸ ਜਿਹੜਾ ਕੀ ਕੁਛ ਚੇਂਜਸ ਜਿਹੜੀ ਹੈ ਜੀ। ਤੇ ਅੱਗੇ ਗੱਲ ਕਰਦੇ 1984 ਦੇ ਦੋਸ਼ੀਆਂ ਦੀ 2 ਨੂੰ ਸਜ਼ਾ ਸੁਣਾਈ ਜਾਵੇਗੀ। ਬਿਲਕੁਲ ਜੀ। ਵੈਸੇ ਇਹ ਜੋ ਕੁਛ 1984 ਦੇ ਵਿੱਚ ਜਿਹੜਾ ਜੀ ਹੋਇਆ, ਇਹ ਵੀ ਹੁਣ ਤਾਂ ਇਸ ਪੱਖੋਂ ਥੋੜ੍ਹਾ ਜਿਹਾ ਅਜੀਬ ਲੱਗਣ ਲੱਗ ਗਿਆ ਜੀ ਕਿ ਇਸ ਮਾਮਲੇ ਦੇ ਵਿੱਚ ਕੁਝ ਸਜ਼ਾਵਾਂ ਜਿਹੜੀਆਂ ਜੀ ਉਹ ਹੋ ਸਕਦੀਆਂ ਨੇ। ਪਰ ਇਹ ਜਿਹੜੇ ਕੇਸ ਨੇ ਨਾ ਜੀ ਇਹ 1-2 ਚੀਜ਼ਾਂ ਦੇ ਪੱਖੋਂ ਬੜੇ ਅਹਿਮ ਨੇ ਜੀ। ਖਾਸ ਤੌਰ ਦੇ ਉੱਤੇ ਇਹ ਅਹਿਮ ਇਸ ਕਰਕੇ ਆ ਕਿ ਜਿਹੜੀ ਦਿੱਲੀ ਦੀ ਪੁਲਿਸ ਸੀਗੀ ਇਹ ਉਹਨਾਂ ਕੇਸਾਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਦੇ ਵਾਸਤੇ ਜੀ ਇਹਨਾਂ ਨੇ ਇਹਨਾਂ ਕੇਸਾਂ ਨੂੰ ਬੰਦ ਕਰਨ ਦੇ ਵਾਸਤੇ ਫਾਈਲ ਜਿਹੜੀ ਹੈ ਜੀ ਉਹ ਲਾ ਦਿੱਤੀ ਸੀਗੀ। ਤੇ ਇਹਨਾਂ ਦੇ ਵਿੱਚ ਨਾ ਤਾਂ ਗਵਾਹੀਆਂ ਮਿਲੀਆਂ ਨੇ ਤੇ ਨਾ ਹੀ ਸਬੂਤ ਜਿਹੜੇ ਆ ਜੀ ਉਹ ਮਿਲੇ ਆ। ਔਰ
ਬਾਅਦ ਦੇ ਵਿੱਚ ਜਿਹੜੀ ਅਦਾਲਤ ਸੀਗੀ ਉਹਨੇ SIT ਬਣਾਤੀ ਔਰ SIT ਬਣਾ ਕੇ ਉਹਨੇ ਕਿਹਾ ਕਿ ਨਹੀਂ ਇੱਦਾਂ ਇਹਨਾਂ ਨੂੰ ਜਿਹੜਾ ਜੀ ਬੰਦ ਨਹੀਂ ਕੀਤਾ ਜਾ ਸਕਦਾ, ਇਹਨਾਂ ਕੇਸਾਂ ਦੀ ਹੋਰ ਵਿਸਥਾਰਤ ਜਿਹੜੀ ਹੈ ਜੀ ਉਹ ਰਿਪੋਰਟ ਲਿਆਂਦੀ ਜਾਵੇ ਔਰ ਸਬੂਤ ਲੱਭੇ ਜਾਣ। ਇਹਦੇ ਵਿੱਚ ਦੋ ਜਿਹੜੇ ਦੋਸ਼ੀ ਹੁਣ ਇਹਨਾਂ ਨੂੰ ਕਰਾਰ ਦੇ ਦਿੱਤਾ ਜੀ। ਪਟਿਆਲਾ ਹਾਊਸ ਜਿਹੜੀ ਦਿੱਲੀ ਦੀ ਹੈ ਉਹਨੇ ਜਿਹੜੇ ਵਧੀਕ ਸੈਸ਼ਨ ਜੱਜ ਨੇ ਉਹਨਾਂ ਨੇ ਨਰੇਸ਼ ਸਹਿਰਾਵਤ ਤੇ ਯਸ਼ਪਾਲ ਸਿੰਘ ਜਿਹੜਾ ਜੀ ਇਹਨੂੰ ਇੱਕ ਕਤਲੇਆਮ ਦੇ ਦੌਰਾਨ ਮਹੀਪਾਲ ਇਲਾਕਾ ਜਿਹੜਾ ਜੀ ਉੱਥੇ ਹਰਦੇਵ ਸਿੰਘ ਤੇ ਅਵਤਾਰ ਸਿੰਘ ਦੀ ਜਾਨ ਲੈਣ ਦਾ ਦੋਸ਼ੀ ਕਰਾਰ ਜਿਹੜਾ ਜੀ ਉਹ ਦਿੱਤਾ। ਜਿਹੜਾ ਹਰਦੇਵ ਸਿੰਘ ਮਾਰਿਆ ਗਿਆ ਸੀਗਾ ਜੀ 1984 ਦੇ ਵਿੱਚ, ਉਹਦੇ ਭਰਾ ਦੇ ਵੱਲੋਂ ਸੰਤੋਖ ਸਿੰਘ ਜਿਹੜਾ ਜੀ ਉਹਦੇ ਵੱਲੋਂ ਇਹ ਸ਼ਿਕਾਇਤ ਦੇ ਉੱਤੇ ਜਿਹੜੀ ਸੁਣਵਾਈ ਆ ਉਹ ਅਦਾਲਤ ਦੇ ਵਿੱਚ ਚੱਲ ਰਹੀ ਸੀ। ਅੱਜ ਇਹਦੇ ਉੱਤੇ ਸਜ਼ਾ ਜਿਹੜੀ ਹੈ ਜੀ ਅਦਾਲਤ ਸੁਣਾ ਸਕਦੀ ਹੈ। ਕੱਲ ਇਹਨਾਂ ਨੂੰ ਦੋਸ਼ੀ ਜਿਹੜਾ ਜੀ ਉਹ ਕਰਾਰ ਦਿੱਤਾ ਗਿਆ। ਜਿਵੇਂ ਦੱਸਿਆ ਕਿ ਇਹ ਉਹ ਕੇਸ ਨੇ ਇਸ ਕਰਕੇ ਅਹਿਮ ਨੇ ਜਿਨ੍ਹਾਂ ਦੇ ਵਾਸਤੇ, ਕਿਉਂਕਿ ਸਵਾਲੀਆ ਚਿੰਨ੍ਹ ਬਹੁਤ ਵੱਡਾ ਜਿਹੜਾ ਜੀ ਉਹ ਦਿੱਲੀ ਦੀ ਪੁਲਿਸ ਦੇ ਉੱਤੇ ਲੱਗ ਰਿਹਾ, ਜਿਹੜਾ ਕਿ ਪਹਿਲਾਂ ਵੀ ਪਿਛਲੇ ਸਾਲਾਂ ਦੇ ਦੌਰਾਨ ਵੀ ਜਿਹੜਾ ਜੀ ਉਹ ਲੱਗਦਾ ਰਿਹਾ ਕਿ ਉਹਨੇ ਇਹ ਜਿਹੜੇ ਕਲੋਜ਼ ਕਰਨ ਦੀ ਕਿਵੇਂ ਐਪਲੀਕੇਸ਼ਨ ਜਿਹੜੀ ਸੀ ਉਹ ਪਾਤੀ। ਹੁਣ SIT ਨੇ ਜਦੋਂ ਇਹ ਮੁੜ ਕੇ ਕੇਸ ਖੁੱਲ ਗਿਆ ਤੇ ਕਤਲ ਤੇ ਇਰਾਦਾ ਕਤਲ ਦਾ ਜਿਹੜਾ ਸੀਗਾ ਜੀ ਉਹਨਾਂ ਨੇ ਸਬੂਤ ਵੀ ਲੱਭ ਲਏ ਤੇ ਗਵਾਹ ਵੀ ਜਿਹੜੇ ਸੀਗੇ ਜੀ ਉਹ ਲੱਭ ਲਏ ਔਰ ਜਦੋਂ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਜੀ। ਇਹਨਾਂ ਨੂੰ ਵੱਧ ਤੋਂ ਵੱਧ ਫਾਂਸੀ ਔਰ ਘੱਟ ਤੋਂ ਘੱਟ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਜੀ ਉਹ ਹੋ ਸਕਦੀ ਹੈ ਇਸ ਮਾਮਲੇ ਦੇ ਵਿੱਚ। ਕੀ ਇਹ ਜਿਹੜਾ ਕੇਸ ਹੈ ਇਹਨੂੰ ਆਧਾਰ ਬਣਾ ਕੇ ਜਿਹੜੇ ਕੇਸ ਬੰਦ ਕਰਨ ਦੇ ਵਾਸਤੇ ਐਪਲੀਕੇਸ਼ਨ ਜਿਹੜੀ ਲਾਈ ਗਈ ਸੀਗੀ, ਬਹੁਤੇ SIT ਨੂੰ ਜਿਹੜੇ ਆ ਜੀ ਉਹ ਦਿੱਤੇ ਗਏ ਆ, ਕਿ ਉਹਨਾਂ ਦੇ ਵਿੱਚ ਵੀ ਇੱਕ ਆਸ ਜਿਹੜੀ ਉਹ ਬਣ ਸਕਦੀ ਹੈ ਕਿ ਇਹਦੇ ਜਿਹੜਾ ਜੀ ਸਜ਼ਾਵਾਂ ਉਸ ਮਾਮਲੇ ਦੇ ਵਿੱਚ ਹੋ ਸਕਦੀਆਂ ਨੇ। ਇਸ ਕੇਸ ਨੂੰ ਜੇ ਸਾਹਮਣੇ ਰੱਖੀਏ ਤਾਂ ਕਾਫੀ ਕੁਝ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਕੁਛ ਆਸ ਜਿਹੜੀ ਥੋੜ੍ਹੀ ਬਹੁਤੀ ਜਿਹੜੀ ਵੱਧ ਰਹੀ ਹੈ ਕਿ ਇੰਨੇ ਸਾਲ ਜਿਹੜੇ ਬੀਤ ਗਏ, ਪਰ ਇੱਥੇ ਜਿਹੜਾ ਪਰਿਵਾਰ ਜਿਹਨੇ ਆਪਣੇ ਜੀ ਗਵਾਏ ਤੇ ਉਹਨਾਂ ਦੇ ਵੱਲੋਂ ਇੰਨੀ ਹਿੰਮਤ ਦੇ ਨਾਲ ਜਿਹੜੀ ਇੰਨੇ ਸਾਲ ਲੜਾਈ ਲੜੀ ਜਾਣੀ, ਇਹ ਜ਼ਰੂਰ ਜਿਹੜੀ ਜੀ ਬਹੁਤ ਅਹਿਮ ਹੈ। ਜੀ ਬਿਲਕੁਲ, ਪਰ ਸਾਲ ਬਹੁਤ ਜ਼ਿਆਦਾ ਬੀਤ ਗਏ। ਤੇ ਅੱਗੇ ਕਰਦੇ ਹਾਂ ਜੀ ਪਟਿਆਲੇ ਦੀ ਗੱਲ। ਪੁਲਿਸ ਨੇ 4 ਘੰਟਿਆਂ ਦੇ ਵਿੱਚ ਹੀ ਡਾਕਾ ਮਾਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ। ਐਕਚੁਅਲੀ ਵੀ ਇਹ ਬੜਾ ਅਹਿਮ ਜਿਹੜਾ ਜੀ ਕਿਹਾ ਜਾ ਸਕਦਾ ਕੁਛ ਪੱਖਾਂ ਤੋਂ ਜੀ, ਉਹ ਇਸ ਕਰਕੇ ਜਿਹੜਾ ਜੀ ਕਿਹਾ ਜਾ ਸਕਦਾ ਆ ਕਿ ਜਦੋਂ ਇਹ SSP ਜਿਹੜੇ ਪਟਿਆਲਾ ਨੇ ਜੀ ਉਹ ਸਨ 90 ਦੇ ਵਿੱਚ ਉੱਥੇ ਉਹਨਾਂ ਦਾ ਸਨਮਾਨ ਜਿਹੜਾ ਵੀ ਕੀਤਾ ਜਾ ਰਿਹਾ ਸੀ ਕੁਛ ਸੰਸਥਾਵਾਂ ਦੇ ਵੱਲੋਂ, ਕਿਉਂਕਿ ਕੁਛ ਮਰਡਰ ਦੇ ਅਨਸੋਲਵਡ ਜਿਹੜੇ ਵੀ ਕੇਸ ਸਨ ਜਿਹੜੇ ਉਹਨਾਂ ਨੇ ਸੋਲਵ ਕੀਤੇ ਆ ਤੇ ਉਸੇ ਸਬੰਧ ਦੇ ਵਿੱਚ ਉਹਨਾਂ ਨੂੰ ਜਦੋਂ ਉੱਥੇ ਸਨਮਾਨਿਤ ਕੀਤਾ ਜਾ ਰਿਹਾ ਸੀਗਾ ਤੇ 90 ਦੇ ਵਿੱਚ ਬੈਂਕ ਡਕੈਤੀ ਹੋ ਗਈ। ਇਹ ਡਕੈਤੀ ਜਿਹੜੀ ਸੀ ਕਿਉਂਕਿ ਪ੍ਰਾਈਵੇਟ ਕਾਰ ਦੇ ਵਿੱਚ 50 ਲੱਖ ਰੁਪਈਆ ਸਟੇਟ ਬੈਂਕ ਆਫ ਇੰਡੀਆ ਦੀ ਜਿਹੜੀ ਬ੍ਰਾਂਚ ਹੈ 90 ਦੇ ਵਿੱਚ ਸਥਿਤ ਉਹ ਲੈ ਕੇ ਆਏ ਸੀਗੇ। ਜਦੋਂ ਇਹ ਰੁਪਈਆ ਜਿਹੜਾ ਜੀ ਬੈਂਕ ਦੇ ਬਾਹਰ ਬੈਂਕ ਤੇ ਲਿਜਾਇਆ ਜਾ ਰਿਹਾ ਸੀਗਾ ਤੇ 2 ਵਿਅਕਤੀਆਂ ਨੇ ਜਿਹੜਾ ਸੀ ਹਮਲਾ ਕਰਕੇ ਇੱਥੋਂ 50 ਲੱਖ ਰੁਪਈਆ ਜਿਹੜਾ ਸੀ ਉਹ ਲੁੱਟ ਲਿਆ ਤੇ ਜਿਹੜਾ ਸੁਰੱਖਿਆ ਕਰਮਚਾਰੀ ਸੀਗਾ ਜੀ ਪ੍ਰੇਮ ਚੰਦ ਉਹਨੂੰ ਗੋਲੀ ਮਾਰ ਦਿੱਤੀ। ਬਾਅਦ ਦੇ ਵਿੱਚ ਉਹਦੀ ਹਸਪੀਟਲ ਦੇ ਵਿੱਚ ਜਾ ਕੇ ਜਿਹੜੀ ਸੀ ਉਹ ਮੌਤ ਹੋ ਗਈ, ਕਿਉਂਕਿ SSP ਵੀ ਜਿਹੜੇ ਵੀ 90 ਦੇ ਵਿੱਚ ਸਨ ਤੇ ਬਾਕੀ ਫੋਰਸ ਵੀ 90 ਦੇ ਵਿੱਚ ਸੀ। ਉੱਥੇ SSP ਜਿਹੜੇ ਨੇ ਜੀ ਇੱਥੋਂ ਦੇ ਮਨਦੀਪ ਸਿੰਘ ਸਿੱਧੂ ਉਹਨਾਂ ਨੇ ਖੁਦ ਕਮਾਂਡ ਜਿਹੜੀ ਸੀ ਸਾਰੀ ਸੰਭਾਲੀ ਔਰ 4 ਘੰਟਿਆਂ ਦੇ ਵਿੱਚ ਤਕਰੀਬਨ ਜਿਹੜਾ ਸੀਗਾ ਜੀ 2 ਜਿਹੜੇ ਡਾਕਾ ਮਾਰਨ ਵਾਲੇ ਉਹ ਵੀ ਗ੍ਰਿਫਤਾਰ ਹੋ ਗਏ ਔਰ ਉਹਨਾਂ ਦੇ ਕੋਲੋਂ 50 ਲੱਖ ਰੁਪਈਆ ਜਿਹੜਾ ਲੁੱਟਿਆ ਹੋਇਆ ਸੀਗਾ ਉਹ ਵੀ ਬਰਾਮਦ ਹੋ ਗਿਆ। ਪਿਸਤੌਲ ਤੇ ਜਿਹੜੀ ਇਹ ਸੁਰੱਖਿਆ ਕਰਮਚਾਰੀ ਜਿਹੜੀ ਉਹਦੀ ਰਾਈਫਲ ਤੇ ਲੈ ਕੇ ਜਿਹੜਾ ਫਰਾਰ ਹੋ ਗਏ ਸੀ ਉਹ ਵੀ ਬਰਾਮਦ ਹੋ ਗਈ। ਇਹ ਜਿਹੜੇ ਫੜੇ ਗਏ ਬੰਦੇ ਆ ਜੀ ਅਮਨਜੀਤ ਸਿੰਘ ਗੁਰੀ 37 ਸਾਲਾਂ ਦਾ ਔਰ ਜਗਦੇਵ ਸਿੰਘ ਤਾਰੀ 35 ਸਾਲਾਂ ਦਾ ਸੰਗਰੂਰ ਦੇ ਦੋਨੋਂ ਜਿਹੜੇ ਜੀ ਉਹ ਰਹਿਣ ਵਾਲੇ ਜਿਹੜੇ ਆ ਉਹ ਦੱਸੇ ਜਾ ਰਹੇ ਆ। ਇਹ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਪਤਾ ਸੀਗਾ ਕਿ ਜਿਹੜਾ ਇਹ ਕੈਸ਼ ਆਉਂਦਾ ਇਹ ਪ੍ਰਾਈਵੇਟ ਕਾਰ ਦੇ ਵਿੱਚ ਲਿਆਂਦਾ ਜਾਂਦਾ ਤੇ ਉਦੋਂ ਉਹਦੇ ਨਾਲ ਬਹੁਤ ਜ਼ਿਆਦਾ ਕੋਈ ਫੋਰਸ ਜਿਹੜੀ ਹੈ ਜੀ ਉਹ ਨਹੀਂ ਹੁੰਦੀ ਦੱਸੀ ਜਾਂਦੀ ਹੈ। ਹੁਣ ਇਹ ਜਿਹੜਾ ਜੀ ਫੜਿਆ ਕਿਵੇਂ ਗਿਆ ਇਹ ਬੜੀਆਂ ਕੁਛ ਜਿਹੜੀਆਂ ਜੀ ਉਹ ਅਹਿਮ ਕੜੀਆਂ ਨੇ। ਹਾਲਾਂਕਿ ਪੁਲਿਸ ਨੇ ਬਹੁਤਾ ਕੁਛ ਜਿਹੜਾ ਜੀ ਉਹ ਡਿਸਕਲੋਜ਼ ਨਹੀਂ ਕੀਤਾ, ਪਰ ਸੂਤਰਾਂ ਦੇ ਹਵਾਲੇ ਦੇ ਨਾਲ ਜਿਹੜੀਆਂ ਜੀ ਖਬਰਾਂ ਜ਼ਰੂਰ ਮਿਲੀਆਂ ਨੇ। ਇੱਕ ਤਾਂ ਇਹ ਜਿਹੜਾ ਇਹ ਅਮਨਦੀਪ ਸਿੰਘ ਆ ਇਹ ਇੱਕ ਰਿਟਾਇਰਡ ਸਬ ਇੰਸਪੈਕਟਰ ਦਾ ਮੁੰਡਾ ਔਰ ਜਿਹੜਾ ਉਹਦੇ ਨਾਲ ਫੜਿਆ ਗਿਆ ਅਮਨਜੀਤ ਉਹ ਉਹਦੇ ਮਾਮੇ ਦਾ ਪੁੱਤ ਹੈ, ਮਾਮੇ ਭੂਆ ਦੇ ਪੁੱਤ ਨੇ ਔਰ ਇੱਕ ਸਬ ਇੰਸਪੈਕਟਰ ਜਿਹੜਾ ਰਿਟਾਇਰਡ ਆ ਉਹਦਾ ਮੁੰਡਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਇਹਨਾਂ ਨੇ ਡਾਕਾ ਜਿਹੜਾ ਜੀ ਮਾਰਿਆ ਤੇ ਇਹਨਾਂ ਦੇ ਵਿੱਚੋਂ ਇੱਕ ਦਾ ਫੋਨ ਜਿਹੜਾ ਜੀ ਉੱਥੇ ਡਿੱਗ ਪਿਆ ਔਰ ਉਹ ਜਿਹੜਾ ਸਿਕਿਉਰਿਟੀ ਗਾਰਡ ਸੀਗਾ ਜੀ
ਉਹਨੇ ਉਹ ਫੋਨ ਜਿਹੜਾ ਸੀ ਤੁਰੰਤ ਉਹਨੂੰ ਗੋਲੀ ਵੱਜੀ ਸੀ, ਉਹਦੇ ਬਾਵਜੂਦ ਉਹਨੇ ਉਹ ਫੋਨ ਚੁੱਕ ਲਿਆ ਔਰ ਹਸਪੀਟਲ ਜਦੋਂ ਲਿਜਾਇਆ ਗਿਆ ਤਾਂ ਉਹਨੇ ਪੁਲਿਸ ਵਾਲੇ ਨੂੰ ਇਹ ਫੋਨ ਉਹਦੇ ਹਵਾਲੇ ਕਰ ਦਿੱਤਾ ਉਹਦੀ ਜਾਨ ਜਿਹੜੀ ਸੀ ਉਹ ਨਿਕਲਣ ਤੋਂ ਪਹਿਲਾਂ, ਕਿਉਂਕਿ ਉਹ ਸਿਕਿਉਰਿਟੀ ਵਾਲਾ ਜੀ ਮਰ ਗਿਆ। ਉੱਥੋਂ ਹੀ ਇਹ ਸਾਰੀ ਜਿਹੜੀ ਦੀ ਕਹਾਣੀ ਹੋਈ। ਲੋਕਾਂ ਨੇ ਵੀ ਇਹਦੇ ਵਿੱਚ ਮਦਦ ਕੀਤੀ, ਕਿਉਂਕਿ ਜਦੋਂ ਇਹ ਡਾਕਾ ਪਿਆ, ਇਹ ਬੜਾ ਬਿਜ਼ੀ ਏਰੀਆ ਨਾਭੇ ਦਾ, ਲੋਕਾਂ ਨੇ ਕੁਝ ਵੀਡੀਓਜ਼ ਜਿਹੜੀਆਂ ਸੀ ਉਹ ਬਣਾ ਕੇ ਪੁਲਿਸ ਨੂੰ ਤੁਰੰਤ ਮਦਦ ਕੀਤੀ ਕਿ ਇਸ ਪਾਸੇ ਵੱਲ ਨੂੰ ਗਏ ਆ। ਔਰ ਫਿਰ ਜਿਹੜਾ ਅੱਗੋਂ ਇਹਨਾਂ ਨੂੰ ਜਿਹੜਾ ਜੀ ਮੇਨ ਕਲੂ ਮਿਲਿਆ ਜਿਹੜਾ ਜੀ ਉਹ ਨਾਭਾ ਭਵਾਨੀਗੜ੍ਹ ਜਿਹੜੀ ਸੜਕ ਹੈ ਉਹਦੇ ਉੱਤੇ ਟੋਲ ਲੱਗਿਆ ਹੋਇਆ ਜੀ, ਉੱਥੋਂ CCTV ਫੁਟੇਜ ਜਿਹੜੀ ਹੈ ਜੀ ਪੁਲਿਸ ਦੇ ਹੱਥ ਲੱਗੀ ਤੇ ਉਹ ਕਿਸ ਪਾਸੇ ਵੱਲ ਨੂੰ ਗਏ ਆ। ਗਾਂ ਜਿਹੜਾ ਸੀਗਾ ਜੀ ਮੋਟਰਸਾਈਕਲ ਦਾ ਨੰਬਰ ਉੱਥੋਂ ਟਰੇਸ ਹੋ ਗਿਆ ਉਸ CCTV ਫੁਟੇਜ ਦੇ ਵਿੱਚ, ਜਿੱਥੋਂ ਨਾਲ ਦੀ ਨਾਲ ਸਾਰੀ ਕਾਰਵਾਈ ਜਿਹੜੀ ਪੁਲਿਸ ਨੇ 4 ਘੰਟਿਆਂ ਦੇ ਵਿੱਚ ਸੁਲਝਾ। ਜੀ ਜੀ, ਪੁਲਿਸ ਜੇ ਆਪਣੇ ਆਪ 'ਚ ਹੋਵੇ ਫਿਰ ਤਾਂ ਕੁਛ ਕਰ ਲੈਂਦੀ ਆ। ਤੇ ਅੱਗੇ ਆਪਾਂ ਪ੍ਰਾਈਵੇਟ ਬੱਸਾਂ ਦੇ ਉੱਤੇ ਮਾਫੀਏ ਦੀ ਜੇ ਗੱਲ ਕਰੀਏ ਤਾਂ ਉਸ ਦੇ ਹਜੇ ਵੀ ਲੰਬੇ ਹੱਥ। ਬਿਲਕੁਲ ਜੀ, ਐਕਚੁਅਲੀ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਸਰਕਾਰੀ ਬੱਸਾਂ ਨੇ ਜੀ ਉਹ ਕੋਸ਼ਿਸ਼ ਕਰ ਰਹੀਆਂ ਨੇ ਪ੍ਰਾਈਵੇਟ ਜਿਹੜਾ ਬੱਸਾਂ ਦਾ ਮਾਫੀਆ ਜਿਹੜੀਆਂ ਏਅਰਪੋਰਟ ਤੋਂ ਚੱਲਦੀਆਂ ਨੇ ਦਿੱਲੀ ਵਾਲੇ, ਉਹਨੂੰ ਜਿਹੜਾ ਜੀ ਟੱਕਰ ਦੇਣ ਦੇ ਵਾਸਤੇ। ਬੱਸਾਂ 'ਚ ਕੋਈ ਕਮੀ ਨਹੀਂ ਹੈ, ਬੱਸਾਂ ਵੋਲਵੋ ਨੇ, ਸ਼ਾਨਦਾਰ ਜਿਹੜੀਆਂ ਜੀ ਉਹ ਬੱਸਾਂ ਨੇ, ਪਰ ਜੋ ਕੁਛ ਜਿਹੜਾ ਜੀ ਇਹ ਕਰਦੇ ਆ ਇੱਥੇ, ਜਿਹੜਾ ਪੰਜਾਬ ਰੋਡਵੇਜ਼ ਆ, ਜਿਹੜੀ ਪੈਪਸੂ ਰੋਡਵੇਜ਼ ਦੀਆਂ ਬੱਸਾਂ ਨੇ, ਉਹਨਾਂ ਦੀ ਜਿਹੜੀ ਇੱਥੇ ਫੀਸ ਹੈਗੀ ਹੈ, ਜਿਹੜਾ ਟਿਕਟ ਹੈ ਉਹ 1085 ਰੁਪਈਏ ਆ ਸਿਰਫ। ਤੇ ਜਿਹੜੇ ਪ੍ਰਾਈਵੇਟ ਬੱਸਾਂ ਨੇ ਜੀ ਉਹ 2600 ਰੁਪਈਏ ਤੱਕ ਜਿਹੜਾ ਜੀ ਕਿਰਾਇਆ ਵਸੂਲਦੇ ਆ ਜਿਹੜੇ ਬਾਹਰੋਂ ਆਉਂਦੇ ਆ। ਔਰ ਸਰਕਾਰੀ ਵੋਲਵੋ ਜਿਹੜੀ ਹੈ ਜੀ ਉਹ ਹਵਾਈ ਅੱਡੇ ਲਈ ਬਕਾਇਦਾ ਤੌਰ ਦੇ ਉੱਤੇ ਬੱਸ ਸਟੈਂਡ ਕਾਊਂਟਰ ਤੋਂ ਰਵਾਨਾ ਹੁੰਦੀਆਂ ਨੇ, ਜਦੋਂ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹ ਔਨਲਾਈਨ ਬੁਕਿੰਗ ਦੀ ਜਿਹੜੀ ਉਹਨੂੰ ਸਹੂਲਤ ਜਿਹੜੀ ਜੀ ਉਹ ਮੁਹੱਈਆ ਹੈ, ਜਿਹਦੇ ਕਰਕੇ ਪੰਜਾਬ ਰੋਡਵੇਜ਼ ਵੋਲਵੋ ਨੂੰ ਮੁਸਾਫਰ ਜਿਹੜੇ ਜੀ ਉਹ ਜ਼ਿਆਦਾ ਮਿਲ ਜਾਂਦੇ ਆ। ਔਰ ਜਿਹੜੀਆਂ ਪਰਮਿਟ ਵਾਲੀਆਂ ਸਰਕਾਰੀ ਬੱਸਾਂ ਦੇ ਉੱਤੇ ਇਹ ਕਾਰਵਾਈ ਜਿਹੜੀ ਹੈ ਜੀ ਉੱਥੋਂ ਦੀ ਕੀਤੀ ਗਈ ਆ। ਜਿਹੜੇ ਪ੍ਰਾਈਵੇਟ ਬੱਸਾਂ ਉਹ ਦਿੱਲੀ ਦੇ ਵਿੱਚ ਜਿਹੜੀਆਂ ਦੀ ਉਹ ਨਜ਼ਰ ਨਹੀਂ ਆ ਰਹੀਆਂ ਜੀ, ਦਿੱਲੀ ਦੀ ਜਿਹੜੀ ਇਹ ਪੁਲਿਸ ਹੈ ਜੀ ਉਹਨੂੰ। ਐਕਚੁਅਲੀ ਜਿਹੜੀ ਇਹ ਪ੍ਰਾਈਵੇਟ ਬੱਸਾਂ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਬੱਸਾਂ ਨੇ, ਕਾਰੋਬਾਰ ਬਹੁਤ ਵੱਡਾ ਜੀ, ਕਰੋੜਾਂ ਰੁਪਈਏ ਦਾ ਇਹ ਕਾਰੋਬਾਰ ਹੈ। ਨਵੀਂ ਦਿੱਲੀ ਏਅਰਪੋਰਟ ਦੇ ਉੱਤੇ ਜੀ 5 ਵੋਲਵੋ ਬੱਸਾਂ ਦੇ ਵਿੱਚੋਂ 3 ਜਿਹੜੀਆਂ ਜੀ ਉਹ ਪੰਜਾਬ ਰੋਡਵੇਜ਼ ਜਲੰਧਰ ਤੇ 2 ਬੱਸਾਂ ਪੈਪਸੂ ਰੋਡ ਟਰਾਂਸਪੋਰਟ ਦੀਆਂ ਜਿਹੜੀਆਂ ਜੀ ਉਹ ਦੱਸੀਆਂ ਗਈਆਂ ਨੇ। ਇਹ ਬੱਸਾਂ ਜ਼ਬਤ ਕੀਤੀਆਂ ਗਈਆਂ ਔਰ ਉਹਨਾਂ ਦੇ ਉੱਤੇ ਪੰਜਾਬ ਆਉਣ ਵਾਲੇ ਜਿਹੜੇ ਉੱਥੋਂ NRI ਬਹੁਤੇ ਆਉਂਦੇ ਨੇ ਜੀ, ਉਹ ਨਹੀਂ ਬਹਿਣ ਦਿੱਤੇ ਗਏ। ਬੱਸਾਂ ਜ਼ਬਤ ਹੋਣ ਦਾ ਪਤਾ ਜਿਹੜਾ ਸੀ ਉਹ ਲੱਗਦਾ ਸਾਰ ਪੰਜਾਬ ਰੋਡਵੇਜ਼ ਤੇ PRTC ਦੇ ਜਿਹੜੇ ਆਫੀਸਰ ਸੀ ਉਹਨਾਂ ਨੂੰ ਭਾਜੜਾਂ ਪੈ ਗਈਆਂ ਔਰ ਦਿੱਲੀ ਜਿਹੜਾ ਜੀ ਬੱਸਾਂ ਛੁਡਵਾਉਣ ਦੇ ਵਾਸਤੇ ਇਹਨਾਂ ਨੂੰ ਜਿਹੜਾ ਉਹ ਭੇਜਿਆ ਗਿਆ। ਬੱਸਾਂ ਨੂੰ 5000 ਰੁਪਏ ਪ੍ਰਤੀ ਬੱਸ ਜੁਰਮਾਨਾ ਕਰਨ ਤੋਂ ਬਾਅਦ ਜਿਹੜਾ ਜੀ ਉਹ ਛੱਡਿਆ ਗਿਆ। ਇਹ ਪਤਾ ਲੱਗਾ ਕਿ ਜਿਹੜੀ ਦਿੱਲੀ ਟਰਾਂਸਪੋਰਟ ਦੇ ਅਫਸਰ ਨੇ ਉਹਨਾਂ ਨੇ ਪਰਮਿਟ ਤੇ ਕਾਊਂਟਰ ਸਾਈਨ ਨਾ ਹੋਣ ਨੂੰ ਵਜ੍ਹਾ ਮੰਨ ਕੇ ਇਹ ਕਾਰਵਾਈ ਜਿਹੜੀ ਵੀ ਕੀਤੀ। ਦੇਖੋ ਇੱਕ ਘੁੜਤਰ ਵਿੱਚੋਂ ਜਿਹੜੀ ਉੱਥੋਂ ਲੱਭੀ ਗਈ। ਕਿਉਂਕਿ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਆ ਜੀ ਉਹਨਾਂ ਦੇ ਹੱਥ ਲੰਬੇ ਆ। ਉਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ NRI ਜਿਹੜਾ ਜੀ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਆਉਂਦਾ, ਇਹ ਇੱਕ ਡਰਾਉਣ ਦਾ ਤਰੀਕਾ ਹੈ ਜੀ ਉਹਨਾਂ ਨੂੰ ਕਿ ਜੇ ਤੁਸੀਂ ਇਹਨਾਂ ਸਰਕਾਰੀ ਬੱਸਾਂ ਦੇ ਵਿੱਚ ਬੈਠੋਗੇ ਤੇ ਉਹਦੇ 'ਚ ਤੁਸੀਂ ਖੱਜਲ ਹੋਵੋਗੇ। ਮਤਲਬ ਕਿ ਇਸ ਲੈਵਲ ਤੱਕ ਜਿਹੜੇ ਜੀ ਉਹ ਉਤਰੇ ਹੋਇਆ। ਬੱਸਾਂ ਇਹ ਵਧੀਆ ਨੇ, ਜਿਹੜੇ ਜਿੰਨਾ ਵੀ ਭਾਈਚਾਰਾ ਜਿਹੜਾ ਜੀ ਸੁਣਦਾ, ਜੇ ਉਹਨਾਂ ਨੇ ਆਉਣਾ ਤਾਂ ਇਹ ਬੱਸਾਂ ਜਿਹੜੀਆਂ ਜੀ ਵੈਸੇ ਨੈਟ ਦੇ ਉੱਤੇ ਵੀ ਇਹਨਾਂ ਦੀ ਟਾਈਮਿੰਗ ਸਾਰੀ ਪਈ ਆ। ਇਹਨਾਂ ਨੂੰ ਜਿਹੜਾ ਜੀ ਜਵਾਬ ਦੇਣ ਦਾ ਤਾਂ ਤਰੀਕਾ ਇਹੀ ਹੈ, ਇੱਕ ਤਾਂ 1085 ਰੁਪਈਏ, ਕਿੱਥੇ 2600 ਰੁਪਈਆ ਜੀ, ਤਿੱਗਣਾ ਪੈਸੇ ਜਿਹੜੇ ਆ ਜੀ ਉਹ ਚਾਰਜ ਕਰਦੇ ਆ। ਉਹਨਾਂ ਤੋਂ ਬਚਣ ਦੇ ਵਾਸਤੇ ਇਹਨਾਂ ਬੱਸਾਂ ਦੀ ਜਿਹੜੀ ਜੀ ਉਹ ਵਰਤੋਂ ਕੀਤੀ ਜਾਵੇ। ਜਿਹੜਾ ਠੋਕ ਕੇ ਕੀਤੀ ਜਾਵੇ ਤਾਂ ਉਹ ਜਿਹੜਾ ਜੀ ਉਹ ਬੈਟਰ ਹੈ, ਕਿਉਂਕਿ ਜਵਾਬ ਦੇਣ ਦਾ ਤਰੀਕਾ ਤਾਂ ਇਹੀ ਹੈ। ਕਿਉਂਕਿ ਇਹਨਾਂ ਦੇ ਸੋਨੇ ਦਾ ਅੰਡਾ ਜਿਹੜਾ ਜੀ ਉਹ ਦੇਣ ਵਾਲੀ ਮੁਰਗੀ ਆ, ਜਿਹਦੇ ਤੋਂ ਇੰਨਾ ਪੈਸਾ ਪਹਿਲਾਂ ਜਿਹੜਾ ਜੀ ਕਮਾਉਂਦੇ ਰਹੇ ਆ, ਤੇ ਹੁਣ ਜਦੋਂ PRTC ਤੇ ਰੋਡਵੇਜ਼ ਦੀਆਂ ਪੈ ਗਈਆਂ ਤੇ ਵਕਤ ਤਾਂ ਪੈਣਾ ਹੀ ਸੀ। ਜੀ ਜੀ, ਤੇ ਅੱਗੇ ਗੱਲ ਕਰਦੇ ਆ ਜਿਹੜਾ ਅਕਸ਼ੇ ਕੁਮਾਰ ਵਾਲਾ ਚੱਲ ਰਿਹਾ ਇਸ ਵੇਲੇ। SIT ਨੇ ਹਰਬੰਸ ਜਲਾਲ ਨੂੰ ਮੁੱਖ ਗਵਾਹ ਦੇ ਤੌਰ ਤੇ ਲਿਆ। ਹਾਲਾਂਕਿ ਹਰਬੰਸ ਜਲਾਲ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਵੀ ਜਿਹੜੀ ਹੈ ਜੀ ਉਹ ਕੀਤੀ ਆ। ਪ੍ਰੈਸ ਕਾਨਫਰੰਸ ਦੇ ਵਿੱਚ ਤਾਂ ਕੋਈ ਬਹੁਤੇ ਜ਼ਿਆਦਾ ਸਬੂਤ ਤਾਂ ਜਿਹੜੇ ਆ ਜੀ ਉਹ ਨਹੀਂ ਉਹਨੇ ਕਿਸੇ ਕਿਸਮ ਦੇ ਦਿੱਤੇ। ਅਕਸ਼ੇ ਕੁਮਾਰ ਦੇ ਬਾਬਤ ਇਹਨੇ ਹੀ ਜਿਹੜਾ ਜੀ ਇਹ ਮੁੱਦਾ ਉਠਾਇਆ ਸੀਗਾ। ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਵੀ ਹਰਬੰਸ ਜਲਾਲ ਦਾ ਜ਼ਿਕਰ ਸੀਗਾ। ਇਹ ਹੈ ਕਿ ਜਿਹੜੀ SIT ਬਣੀ ਹੈ ਉਹਦੇ ਜਿਹੜੇ ਅਹਿਮ ਮੈਂਬਰ ਨੇ ਜੀ IG ਕੋਰ ਵਿਜੇ ਪ੍ਰਤਾਪ ਸਿੰਘ ਜੀ, ਉਹਨਾਂ ਨੇ ਇਹ ਜਿਹੜੀ ਹੈ ਜੀ ਇਹ ਗੱਲ ਕਹੀ ਆ ਕਿ ਜਿਹੜਾ ਇਹ ਹਰਬੰਸ ਸਿੰਘ ਜਲਾਲ ਹੈ ਉਹਨੂੰ ਅਸੀਂ ਗਵਾਹ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਰੱਖਿਆ ਹੋਇਆ SIT ਨੇ।
ਉਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਨਹੀਂ ਸੀ ਸੱਦਿਆ, ਪਰ ਉਹ ਆਪ ਆ ਕੇ ਪੂਰੀ ਡਿਟੇਲ ਜਿਹੜੀ ਹੈ ਜੀ ਉਹ ਦੱਸ ਕੇ ਗਿਆ। ਜੇ SIT ਨੇ ਉਹਨੂੰ ਗਵਾਹ ਦੇ ਤੌਰ ਦੇ ਉੱਤੇ ਰੱਖਿਆ ਹੋਇਆ, ਇਹਦਾ ਮਤਲਬ ਉਹਦੇ ਕੋਲੇ ਕੁਛ ਜਿਹੜੀਆਂ ਚੀਜ਼ਾਂ ਦੀ ਉਹ ਹੋ ਸਕਦੀਆਂ ਨੇ। ਉਹ ਤਾਂ ਇੱਥੋਂ ਤੱਕ ਦਾਅਵਾ ਜਿਹੜਾ ਜੀ ਉਹ ਕਰਦਾ ਹੈ ਕਿ ਜਿਹੜੇ ਫਿਲਮ ਅਦਾਕਾਰ ਨੇ ਅਕਸ਼ੇ ਕੁਮਾਰ, ਉਹਨੇ ਆਪਣੇ ਘਰ ਦੇ ਵਿੱਚ ਕੋਈ ਸਮਾਗਮ ਵੀ ਇਹਦਾ ਜਿਹੜਾ ਜੀ ਉਹ ਕਰਾਇਆ ਦੱਸੀਦਾ ਗੁਰਮੀਤ ਰਾਮ ਰਹੀਮ ਦਾ। ਜਿਹੜਾ ਟਵੀਟ ਹੈ, ਜਿਹੜਾ ਟਵਿੰਕਲ ਖੰਨਾ ਦਾ ਟਵੀਟ ਸੀਗਾ ਜੀ ਪੁਰਾਣਾ, ਉਹਦੇ ਵਿੱਚ ਉਹ ਜਿਹੜਾ ਇੱਕ ਲਫ਼ਜ਼ ਵਰਤਦੀ ਹੈ, ਕਿਉਂਕਿ ਜਿਹੜਾ ਹੈਸ਼ਟੈਗ ਦੇ ਨਾਲ ਲਫ਼ਜ਼ ਵਰਤਿਆ ਜਾਂਦਾ ਉਹਦੇ ਬੜੇ ਸਾਰੇ ਮਾਇਨੇ ਹੁੰਦੇ ਨੇ। ਉਹਦੇ ਵਿੱਚ ਇੱਕ ਲਫ਼ਜ਼ ਜਿਹੜਾ ਜੀ ਉਹ ਇਹ ਵੀ ਹੈਗਾ ਆਰ ਬਲੈਸਡ, ਕਿ ਉਹਦੀ ਜਿਹੜੀ ਇਹਦੀ ਕਿਰਪਾ ਜਿਹੜੀ ਆ ਉਹਦੇ ਤੋਂ ਉਹ ਜਾਣੂ ਆ। ਜਾਂ ਹੁਣ ਕਿਰਪਾ ਤੋਂ ਤੁਰਿਆ ਜਾਂਦਾ ਬੰਦਾ ਪਿੱਛੋਂ ਖਿੱਚ ਕੇ ਤਾਂ ਨਹੀਂ ਨਾ ਦੇ ਜਾਂਦਾ ਜੀ, ਕੋਈ ਨਾ ਕੋਈ ਗੱਲ ਤਾਂ ਜਿਹੜੀ ਆ ਉਹ ਹੈਗੀ ਆ, ਇਹ ਜੁੜੀ ਹੋਈ ਹੈ। ਅਕਸ਼ੇ ਕੁਮਾਰ ਨੇ ਤੱਤ ਪੜਤੀ ਇੱਕਦਮ ਜਿਹੜਾ ਜੀ ਪਹਿਲਾਂ ਰਿਐਕਟ ਕੀਤਾ ਇਹਦੇ ਉੱਤੇ, ਔਰ ਇਹ ਗੱਲ ਜਿਹੜੀ ਜੀ ਉਹ ਆਖੀ ਕਿ ਮੈਂ ਤਾਂ ਉਹਨੂੰ ਜਾਣਦਾ ਹੀ ਨਹੀਂ, ਮੈਨੂੰ ਨਹੀਂ ਪਤਾ ਜਿਹੜਾ ਜੀ ਉਹ ਕੌਣ ਸੀਗਾ। ਤੋ ਇਹ ਜਿਹੜੀ ਹੈ ਜੀ ਗੱਲ ਉਹਦੀ ਕਿਤੇ ਨਾ ਕਿਤੇ ਝੂਠ ਜਿਹੜੀ ਉਹ ਹੁੰਦੀ ਜਾਪਦੀ ਹੈ। ਪਰ ਜਿਹੜਾ ਜੀ ਜੇ ਦੂਸਰੀ ਗੱਲ ਕਰੀਏ ਤੇ ਇੱਕ ਜਿਹੜਾ ਜੀ ਇਹਦੇ ਵਿੱਚ ਹੋਰ ਜਿਹੜਾ ਜੀ ਅਹਿਮ ਕੜੀ ਜੁੜਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਕਿ ਜੇ ਸਾਬਕਾ ਜਿਹੜੇ ਡਿਪਟੀ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਇਸ ਵੇਲੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਨੂੰ SIT ਨੇ ਜਿਹੜਾ ਜੀ ਉਹ ਸੱਦਿਆ ਹੋਇਆ ਇਸੇ ਹੀ ਸੰਦਰਭ ਦੇ ਵਿੱਚ, ਔਰ ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਦਾ ਜਿਹੜਾ ਇੱਕ ਫੇਸਬੁੱਕ ਦੇ ਉੱਤੇ ਉਹਨਾਂ ਦਾ ਸਟੇਟਸ ਹੈ, ਜੇ ਉਹਨੂੰ ਮੰਨੀਏ, ਜਿਸ ਦਿਨ ਇੱਥੇ ਮੁਆਫੀ ਜਿਹੜੀ ਹੈ ਜੀ ਦਿੱਤੀ ਜਾਂਦੀ ਆ ਸਰਸੇ ਵਾਲੇ ਨੂੰ, ਉਹਦੀ ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋਣੀ ਹੈ, ਵੀਰਵਾਰ ਨੂੰ ਉਹਨੂੰ ਮਾਫੀ ਦਿੱਤੀ ਗਈ, ਬੁੱਧਵਾਰ ਨੂੰ ਜਿਹੜਾ ਜੀ ਉਹ ਸੁਖਬੀਰ ਸਿੰਘ ਬਾਦਲ ਹੋਰੀ ਮੁੰਬਈ ਦੇ ਵਿੱਚ ਨੇ। ਉਹ ਮੀਟਿੰਗ ਦੀ ਫੋਟੋ ਵੀ ਜਿਹੜੀ ਮੀਟਿੰਗ, ਹਾਲਾਂਕਿ ਇਹ ਨਾਲ ਨਹੀਂ, ਰਿਲਾਇੰਸ ਦੇ ਜਿਹੜੇ ਜੀ ਪ੍ਰਮੁੱਖ ਨੇ ਉਹਦੇ ਨਾਲ ਮੀਟਿੰਗ ਦੀ ਫੋਟੋ ਜਿਹੜੀ ਉਹਨਾਂ ਨੇ ਪਾਈ ਹੋਈ ਹੈ। ਇਹ ਕੜੀ ਵੀ ਕਿਤੇ ਨਾ ਕਿਤੇ ਜਿਹੜੀ ਜੀ ਉਹ ਜੁੜਦੀ ਨਜ਼ਰ ਆ ਰਹੀ ਹੈ ਕਿ ਉੱਥੇ ਹੈਗੇ ਸੀਗੇ। ਹਾਲਾਂਕਿ ਸੁਖਬੀਰ ਸਿੰਘ ਬਾਦਲ ਹੋਰੀ ਕੱਲ ਇੱਕ ਜਗ੍ਹਾ ਦੇ ਉੱਤੇ ਦਾਅਵਾ ਕਰ ਰਹੇ ਸੀਗੇ ਕਿ ਮੇਰੇ ਕੋਲ Z+ ਸਿਕਿਉਰਿਟੀ ਆ, ਉੱਥੋਂ ਪਤਾ ਕਰ ਲਓ ਮੈਂ ਉਸ ਟਾਈਮ ਕਿੱਥੇ ਸੀਗਾ। ਤਾਂ ਉਸ ਟਾਈਮ ਉਹ ਮੁੰਬਈ ਦੇ ਵਿੱਚ ਸੀਗੇ, ਜੇ ਉਹਨਾਂ ਦੇ ਪੇਜ ਦੀ ਜਿਹੜੀ ਹੈ ਜੀ ਉਹ ਗੱਲ ਮੰਨੀਏ। ਤਾਂ ਇਹ ਬੜੀ ਅਹਿਮ ਜਿਹੜੀਆਂ ਹੋਣਗੀਆਂ ਤਿੰਨ ਜਾਣਿਆਂ ਦੀਆਂ ਜਿਹੜੀਆਂ ਖਾਸ ਤੌਰ ਦੇ ਉੱਤੇ ਜਿਹੜਾ ਸੱਦਿਆ ਗਿਆ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਅੱਜ ਜਿਹੜਾ ਜੀ ਫੇਰ ਪੁੱਛਿਆ ਜਾਊਗਾ ਕਿ ਕੀ ਉਹ ਕੰਫਰਟੇਬਲ ਨੇ ਅੰਮ੍ਰਿਤਸਰ ਆਉਣ ਲਈ, ਜਾਂ ਜਿੱਥੇ ਉਹ ਕਹਿਣਗੇ ਉੱਥੇ ਪੁੱਛਗਿੱਛ ਕੀਤੀ ਜਾ ਸਕਦੀ ਹੈ, ਕਿਉਂਕਿ IPC ਦੀ ਧਾਰਾ 160 ਦੇ ਤਹਿਤ ਜਦੋਂ ਸੰਮਨ ਹੁੰਦੇ ਆ ਤਾਂ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈਗਾ ਕਿ ਜੇ ਵਿਅਕਤੀ 15 ਸਾਲ ਤੋਂ ਘੱਟ ਹੈ, 65 ਸਾਲ ਤੋਂ ਵੱਧ ਹੈ, ਤੇ ਉਹਦੇ ਕੋਲੇ ਜਾ ਕੇ ਜਿਹੜੀ ਹੈ ਜੀ ਉਹ ਪੁੱਛੀ ਜਾ ਸਕਦੀ ਹੈ। ਪਹਿਲੀ ਵਾਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਹੈ, ਦੂਸਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਔਰ ਤੀਜੇ ਨੰਬਰ ਦੇ ਉੱਤੇ ਅਕਸ਼ੇ ਕੁਮਾਰ ਜਿਹੜਾ ਜੀ ਉਹਨੂੰ ਸੱਦਿਆ ਗਿਆ। ਇੱਕ ਇਹਦੇ ਵਿੱਚ ਹੋਰ ਗੱਲ ਦੇਖਣ ਵਾਲੀ ਹੈ ਜੀ ਕਿ ਜਿਹੜੇ ਪੰਜਾਬੀ ਜਿਹੜੇ ਉਹ ਕਲਾਕਾਰ ਨੇ, ਉਹਨਾਂ ਨੇ ਜੋ ਚਾਪਲੂਸੀ ਕਰਨੀ ਜਿਹੜੀ ਜੀ ਉਹ ਸ਼ੁਰੂ ਕਰਤੀ ਉਸ ਟਵੀਟ ਦੇ ਉੱਤੇ ਕਿ ਅਸੀਂ ਜਿਹੜਾ ਜੀ ਉਹ ਤੇਰੇ ਨਾਲ, ਤੈਨੂੰ ਕੁਛ ਨਹੀਂ ਹੋਣ ਲੱਗਾ। ਇਹ ਗੱਲ ਭੁੱਲ ਕੇ ਕਿ ਇਹ ਅਕਸ਼ੇ ਕੁਮਾਰ ਨੂੰ ਕਿਸ ਮਾਮਲੇ ਦੇ ਵਿੱਚ ਸੱਦਿਆ ਗਿਆ, ਉਹਨੂੰ ਕਿਤੇ ਕੋਈ ਦੋਸ਼ੀ ਨਹੀਂ ਠਹਿਰਾਇਆ ਗਿਆ, ਉਹਨੂੰ ਮਹਿਜ਼ ਸਮਨਿੰਗ ਹੋਈ ਹੈ ਪੁੱਛਗਿੱਛ ਦੇ ਵਾਸਤੇ। ਔਰ ਇਹ ਚਾਪਲੂਸੀ ਦੀ ਜਿਹੜੀ ਜੀ ਉਹ ਹੱਦ ਹੈ ਇਹਨਾਂ ਪੰਜਾਬੀ ਕਲਾਕਾਰਾਂ ਦੀ, ਜਿਹੜੇ ਸ਼ਾਇਦ ਇਹ ਚਾਹੁੰਦੇ ਹੋਣ ਕਿ ਇਹ ਟਵੀਟ ਪੜ੍ਹ ਕੇ ਉਹਨੂੰ ਸ਼ਾਇਦ ਅਕਸ਼ੇ ਕੁਮਾਰ ਦੀ ਕਿਸੇ ਫਿਲਮ ਦੇ ਵਿੱਚ ਜਿਹੜਾ ਜੀ ਉਹ ਰੋਲ ਮਿਲ ਜੂਗਾ। ਇਹ ਗੱਲ ਭੁੱਲ ਕੇ ਕਿ ਇਹ ਕਿੰਨਾ ਸੈਂਸਿਟਿਵ ਤੇ ਕਿੰਨਾ ਅਹਿਮ ਪੰਜਾਬ ਦਾ ਮਾਮਲਾ ਹੈ। ਅੱਗੇ ਗੱਲ ਕਰਦੇ ਹਾਂ ਜੀ ਚਟਾਲਾ ਪਰਿਵਾਰ ਦੀ, ਉਹ ਪੂਰੀ ਤਰ੍ਹਾਂ ਦੋ ਫੜ। ਬਿਲਕੁਲ ਜੀ, ਪਿਛਲੇ ਦਿਨਾਂ ਤੋਂ ਹਾਲਾਂਕਿ ਜਿਹੜੀਆਂ ਵੀ ਕੁਛ ਗੱਲਾਂ ਆ ਰਹੀਆਂ ਸੀਗੀਆਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਬਾਰੇ ਦੇ ਵਿੱਚ ਵੀ, ਜਿਹੜਾ ਜੀ ਇਹ ਪਤਾ ਲੱਗ ਰਿਹਾ ਸੀਗਾ ਕਿ ਉਹ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਵੀ ਇਸ ਪਰਿਵਾਰ ਦੇ ਵਿਚਾਲੇ ਸਮਝੌਤਾ ਕਰਾਉਣ ਦੇ ਯਤਨਾਂ ਦੇ ਵਿੱਚ ਨੇ, ਔਰ ਉਹਨਾਂ ਨੇ ਜਿਹੜਾ ਅਜੇ ਚਟਾਲਾ ਉਹਦੇ ਨਾਲ ਮੁਲਾਕਾਤ ਦੀ ਗੱਲ ਵੀ ਜਿਹੜੀ ਜੀ ਉਹ ਆਖੀ ਸੀ। ਪਰ ਇਹ ਮੁਲਾਕਾਤ ਜਿਹੜੀ ਹੈ ਜੀ ਉਹ ਸੰਭਵ ਨਹੀਂ ਹੋ ਸਕੀ। ਕੀ ਕਾਰਨ ਜਿਹੜਾ ਜੀ ਰਿਹਾ ਇਹ ਤਾਂ ਨਹੀਂ ਕੁਛ ਵੀ ਜਿਹੜਾ ਜੀ ਉਹ ਕਿਹਾ ਜਾ ਸਕਦਾ, ਪਰ ਲਗਭਗ ਇਸ ਵੇਲੇ ਜਿਹੜੇ ਜੀ ਉਹ ਹਾਲਾਤ ਨੇ ਉਹ ਇੱਦਾਂ ਦੇ ਬਣ ਗਏ ਆ ਕਿ ਚਟਾਲਾ ਪਰਿਵਾਰ ਪੂਰੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਦੋ ਫਾੜ ਹੋ ਗਿਆ। ਇੰਡੀਅਨ ਨੈਸ਼ਨਲ ਦਲ ਦੇ ਕੌਮੀ ਜਨਰਲ ਸਕੱਤਰ ਅਜੇ ਚਟਾਲਾ ਜਿਹੜਾ ਕਿ ਛੁੱਟੀ ਦੇ ਉੱਤੇ ਜੇਲ੍ਹ ਦੇ ਵਿੱਚੋਂ ਆਏ ਹੋਏ ਨੇ, ਉਹਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਾਹ ਜਿਹੜਾ ਜੀ ਉਹ ਵਿਖਾ ਦਿੱਤਾ ਗਿਆ। ਇਹਦੇ ਨਾਲ ਇਨੈਲੋ ਤੇ ਚਟਾਲਾ ਪਰਿਵਾਰ ਦੋਨੋਂ ਜਿਹੜੇ ਜੀ ਉਹ ਦੋ ਫਾੜ ਹੋ ਗਏ। ਇਨੈਲੋ ਦੇ ਸੂਬਾ ਪ੍ਰਧਾਨ ਅਸ਼ੋਕ ਅਰੋੜਾ ਨੇ ਹਰਿਆਣਾ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਅਬੇ ਚਟਾਲਾ ਦੀ ਮੌਜੂਦਗੀ ਦੇ ਵਿੱਚ ਅਬੇ ਚਟਾਲਾ ਦੇ ਵੱਡੇ ਭਰਾ ਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ
ਅਜੇ ਚੌਟਾਲਾ ਨੂੰ ਪਾਰਟੀ ਦੇ ਵਿੱਚੋਂ ਕੱਢਣ ਦਾ ਜਿਹੜਾ ਜੀ ਉਹ ਐਲਾਨ ਕਰਤਾ। ਅਜੇ ਚੌਟਾਲਾ ਦੇ ਦੋਵੇਂ ਪੁੱਤ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਤੇ ਦਿਗਵਿਜੇ ਚੌਟਾਲਾ ਨੂੰ ਪਹਿਲਾਂ ਹੀ ਪਾਰਟੀ ਦੇ ਵਿੱਚੋਂ ਜਿਹੜਾ ਜੀ ਉਹ ਕੱਢਿਆ ਜਾ ਚੁੱਕਿਆ। ਔਰ ਜਿਹੜਾ ਜੀ ਇਹ ਕਿਹਾ ਗਿਆ ਕਿ ਅਜੇ ਚੌਟਾਲਾ ਜਿਹੜੇ 17 ਨਵੰਬਰ ਨੂੰ ਜੀਂਦ ਦੇ ਵਿੱਚ ਮੀਟਿੰਗ ਕਰ ਰਹੇ ਆ, ਉੱਥੇ ਪਾਰਟੀ ਨੇ ਵੀ ਉਸੇ ਦਿਨ ਸਵੇਰੇ 10 ਵਜੇ ਜਾਟ ਭਵਨ ਚੰਡੀਗੜ੍ਹ ਦੇ ਵਿੱਚ ਹੰਗਾਮੀ ਮੀਟਿੰਗ ਜਿਹੜੀ ਹੈ ਜੀ ਉਹ ਸੱਦ ਲਈ ਆ, ਜਿਹਦੇ ਵਿੱਚ ਜੀਂਦ ਦੀ ਮੀਟਿੰਗ ਦੇ ਵਿੱਚ ਜਾਣ ਵਾਲੇ ਪਾਰਟੀ ਆਗੂਆਂ ਦੇ ਵਿਰੁੱਧ ਕਾਰਵਾਈ ਸੰਬੰਧੀ ਫੈਸਲਾ ਜਿਹੜਾ ਜੀ ਉਹ ਲਿਆ ਜਾਊਗਾ। ਦੂਜੇ ਪਾਸੇ ਅਜੇ ਚੌਟਾਲਾ ਦੇ ਪੁੱਤ ਦਿਗਵਿਜੇ ਚੌਟਾਲਾ ਨੇ ਇਹਨੂੰ ਮੰਦਭਾਗੀ ਕਾਰਵਾਈ ਕਿਹਾ ਔਰ ਇਹ ਕਿਹਾ ਕਿ ਉਹਨਾਂ ਦੇ ਵਿਰੁੱਧ ਵੱਡੀ ਸਾਜ਼ਿਸ਼ ਜਿਹੜੀ ਹੈ ਜੀ ਉਹ ਘੜੀ ਗਈ ਹੈ। ਇਹ ਵੀ ਕਿਹਾ ਕਿ 17 ਨਵੰਬਰ ਨੂੰ ਜੀਂਦ ਦੇ ਵਿੱਚ ਜਿਹੜੀ ਹੋਣ ਵਾਲੀ ਮੀਟਿੰਗ ਆ ਉਹ ਹਰ ਹਾਲਤ ਦੇ ਵਿੱਚ ਹੋਊਗੀ। ਜਿਹੜਾ ਅਰੋੜਾ ਹੈ ਜੀ ਉਹਨੇ ਇਹ ਦਾਅਵਾ ਕੀਤਾ ਕਿ ਜੇਲ੍ਹ ਦੇ ਵਿੱਚ ਬੰਦ ਪਾਰਟੀ ਦੇ ਕੌਮੀ ਪ੍ਰਧਾਨ OP ਚੌਟਾਲਾ ਪਿਛਲੇ ਸਮੇਂ ਤੋਂ ਪਾਰਟੀ ਵਿਰੋਧੀ ਸਰਗਰਮੀਆਂ ਕਰਕੇ ਜਿਹੜਾ ਜੀ ਉਹ ਪਰੇਸ਼ਾਨ ਸੀ ਔਰ ਉਹਨਾਂ ਨੇ ਖੁਲਾਸਾ ਕੀਤਾ ਕਿ 12 ਨਵੰਬਰ ਨੂੰ ਕੌਮੀ ਪ੍ਰਧਾਨ OP ਚੌਟਾਲਾ ਦੇ ਦਖਤਾਂ ਵਾਲਾ ਪੱਤਰ ਉਹਨਾਂ ਨੂੰ ਮਿਲਿਆ ਸੀ, ਜਿਹਨੂੰ ਅੱਜ ਜਿਹੜਾ ਜੀ ਉਹ ਜਨਤਕ ਕੀਤਾ ਗਿਆ ਕਿਉਂਕਿ ਅਜੇ ਚੌਟਾਲਾ ਦੇ ਪੁੱਤ ਨੇ ਇਹ ਕਿਹਾ ਸੀਗਾ ਕਿ ਉਹਦੇ ਉੱਤੇ ਸਾਈਨ ਹੀ ਹੈ ਨਹੀਂ ਗੇ ਜਿਹੜੇ ਜੀ ਉਹ ਵੱਡੇ ਚੌਟਾਲਾ ਦੇ OP ਚੌਟਾਲਾ ਦੇ। ਹੁਣ ਇਹ ਕਿਹਾ ਗਿਆ ਜੀ ਕਿ ਉਹ ਸਾਈਨਾਂ ਵਾਲਾ ਪੱਤਰ ਜਿਹੜਾ ਜੀ ਉਹ ਜਾਰੀ ਕਰ ਦਿੱਤਾ। ਸੋ ਇਹ ਤਕਰੀਬਨ ਲਗਭਗ ਜਿਹੜੀ ਹੈ ਜੀ ਇਹ ਸਮਾਪਤ ਹੋ ਚੁੱਕੀ ਆ। ਉਮੀਦ ਕਿ ਚੌਟਾਲਾ ਪਰਿਵਾਰ ਜਿਹੜਾ ਜੀ ਉਹ ਦੁਬਾਰਾ ਇਕੱਠੇ ਹੋ ਸਕਦਾ। ਹਾਲਾਂਕਿ ਸਿਆਸਤ ਦੇ ਵਿੱਚ ਹਮੇਸ਼ਾ ਇੱਕੋ ਜਿਹੀ ਗੱਲ ਤਾਂ ਨਹੀਂ ਰਹਿੰਦੀ, ਪਰ ਮੌਜੂਦਾ ਹਾਲਾਤਾਂ ਦੇ ਮੁਤਾਬਕ ਇਹ ਕਿਹਾ ਜਾ ਸਕਦਾ ਕਿ ਚੌਟਾਲਾ ਪਰਿਵਾਰ ਪੱਕੇ ਤੌਰ ਦੇ ਉੱਤੇ ਦੋ ਫਾੜ ਹੋ ਗਿਆ ਜੀ। ਤੇ ਅੱਗੇ ਗੱਲ ਕਰਦੇ ਹਾਂ ਡਾਕਟਰ ਕਿਰਪਾਲ ਸਿੰਘ ਦੀ, ਉਹਨਾਂ ਨੂੰ ਲਾਂਭੇ ਕਰਨ ਦਾ ਵਿਵਾਦ ਭਖਿਆ। ਇਹ ਬੜੀ ਅਹਿਮ ਗੱਲ ਹੈ। ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਲਏ ਗਏ ਕੁਝ ਫੈਸਲੇ ਇਸ ਤਰ੍ਹਾਂ ਦੇ ਹੋਣ, ਜਿਹੜਾ ਵੀ ਸਮਝ ਜਿਹੜੀ ਉਹ ਪੈਂਦੀ ਕਿ ਇਹ ਕਿਹੜੀ ਚੀਜ਼ ਨੂੰ ਸਾਹਮਣੇ ਰੱਖ ਕੇ ਜਿਹੜਾ ਜੀ ਉਹ ਲਏ ਜਿਹੜਾ ਜੀ ਉਹ ਜਾਂਦੇ। ਕਦੀ ਕਿਸੇ ਨੂੰ ਦਿੱਤਾ ਹੋਇਆ ਅਵਾਰਡ ਜਿਹੜਾ ਜੀ ਉਹ ਵਾਪਸ ਲੈ ਲੈਂਦੇ ਆ, ਕਦੀ ਕਿਸੇ ਨੂੰ ਅਵਾਰਡ ਜਿਹੜਾ ਜੀ ਉਹ ਦੇ ਦਿੰਦੇ ਆ। ਇਸੇ ਤਰ੍ਹਾਂ ਦਾ ਇੱਕ ਫੈਸਲਾ ਜਿਹੜਾ ਜੀ ਡਾਕਟਰ ਕਿਰਪਾਲ ਸਿੰਘ ਹੋਰਾਂ ਨੂੰ ਸਭ ਚੀਜ਼ਾਂ ਤੋਂ ਲਾਂਭੇ ਕਰਨ ਦਾ ਜਿਹੜਾ ਜੀ ਉਹ ਕੀਤਾ ਗਿਆ। ਜਦੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੁਣ ਚੋਣ ਹੋਈ ਆ ਤੇ ਉਹਦੇ ਵਿੱਚ ਇੱਕ ਮਤਾ ਪਾਇਆ ਗਿਆ। ਉਹ ਮਤੇ ਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਿਛਲੇ ਸਮੇਂ ਦੇ ਦੌਰਾਨ ਕੋਈ ਵਿਵਾਦਤ ਕਿਤਾਬਾਂ ਛਪੀਆਂ ਨੇ ਉਹਦੀ ਅਸੀਂ ਮੁਆਫੀ ਚਾਹੁੰਦੇ ਹਾਂ। ਇਹ ਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪਾਇਆ ਗਿਆ ਜੀ। ਅੱਛਾ, ਜੇ ਮਤਾ ਉਹਦੇ ਵਿੱਚ ਪਾਇਆ ਗਿਆ ਤਾਂ 2007 ਦੇ ਵਿੱਚ ਕਿਉਂਕਿ ਜਿਹੜੀ ਇੱਕ ਵਿਵਾਦਤ ਕਿਤਾਬ ਸੀ ਜੀ ਸਿੱਖ ਇਤਿਹਾਸ ਜਿਹੜੀ ਹਿੰਦੀ ਦੇ ਵਿੱਚ ਵੀ ਛਪੀ, ਉਹਦੇ ਵਿੱਚ ਬਹੁਤ ਜ਼ਿਆਦਾ ਬੇਹੂਦਾ ਟਿੱਪਣੀਆਂ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਜਿਹੜੀਆਂ ਕੀਤੀਆਂ ਗਈਆਂ। ਉਹਦਾ ਲੇਖਕ ਕੌਣ ਹੈ ਕਿਸੇ ਨੂੰ ਕੁਛ ਨਹੀਂ ਪਤਾ। ਉਹਦੇ ਬਾਰੇ ਦੇ ਵਿੱਚ ਇੱਕ ਕਮੇਟੀ ਬਣਾਈ ਸੀ ਸ਼੍ਰੋਮਣੀ ਕਮੇਟੀ ਨੇ, ਜਦੋਂ ਬਲਦੇਵ ਸਿੰਘ ਸੱਚਾ ਹੋਰਾਂ ਨੇ ਇਹ ਮਾਮਲਾ ਉਠਾਇਆ ਸੀਗਾ। ਉਹ ਡਾਕਟਰ ਕਿਰਪਾਲ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਕਮੇਟੀ ਸੀ। ਉਹਦੇ ਜਿਹੜਾ ਉਹਨਾਂ ਨੇ ਰਿਕਮੈਂਡੇਸ਼ਨ ਜਿਹੜੀਆਂ ਉਹ ਕੀਤੀਆਂ ਸੀਗੀਆਂ, ਕਾਪੀ ਮੇਰੇ ਕੋਲ ਵੀ ਹੈਗੀ ਹੈ ਜੀ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਬਹੁਤ ਗਲਤ ਛਾਪਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਪਤਾ ਕਰੇ ਇਹ ਕਿਤਾਬ ਦਾ ਲੇਖਕ ਕੌਣ ਹੈ ਤੇ ਕਾਨੂੰਨੀ ਕਾਰਵਾਈ ਕਰੇ ਉਹਦੇ ਖਿਲਾਫ। ਉਹ ਦਬ ਲਿਆ ਗਿਆ ਜਿਹੜੀ ਉਹਨਾਂ ਦੀ ਰਿਪੋਰਟ ਸੀਗੀ। ਹੁਣ ਜਿਹੜੇ ਡਾਕਟਰ ਕਿਰਪਾਲ ਸਿੰਘ ਹੁਰੀ ਨੇ ਉਹਨਾਂ ਨੇ ਏਡੀ ਕਿਹੜੀ ਗੱਲ ਕਰਤੀ ਜਿਹਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਝੱਕ ਦੇਣੇ, ਉਹਨਾਂ ਨੂੰ ਸਾਰੇ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਹਨਾਂ ਤੋਂ ਲਾਂਭੇ ਹੋਣਾ ਪਿਆ। ਹਾਲਾਂਕਿ ਡਾਕਟਰ ਕਿਰਪਾਲ ਸਿੰਘ ਹੁਰੀ ਕਹਿੰਦੇ ਆ ਕਿ ਮੈਂ ਤਾਂ ਕੋਈ ਜ਼ਿੰਮੇਵਾਰੀ ਲਈ ਨਹੀਂ, ਮੈਨੂੰ ਤਾਂ ਪੰਥ ਦਾ ਵਾਸਤਾ ਦੇ ਕੇ ਜਿਹੜੀ ਸੀ ਹਰ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਮੈਂ ਉਹਨੂੰ ਨਿਭਾਉਣ ਦੀ ਕੋਸ਼ਿਸ਼ ਵੀ ਜਿਹੜੀ ਹੈ ਜੀ ਉਹ ਕੀਤੀ ਹੈ। ਅਵਤਾਰ ਸਿੰਘ ਮੱਕੜ ਉਹਨਾਂ ਨੂੰ ਚਾਂਸ ਸੀਗਾ ਜੀ, ਉਹਨਾਂ ਨੂੰ ਆਸ ਸੀਗੀ ਕਿ ਇਸ ਵਾਰੀ ਸ਼ਾਇਦ ਦਾ ਮੇਰਾ ਲੱਗ ਜੇ, ਜਿਹਦੇ ਕਰਕੇ ਉਹਨਾਂ ਨੇ ਆਪਣੀਆਂ ਬਾਗੀ ਸੁਰਾਂ ਦੱਬ ਲਈਆਂ ਸੀ। ਉਹ ਫੇਰ ਬੋਲੇ ਇੱਕ ਵਾਰੀ ਇਹ ਗੱਲ ਕਹੀ ਹੈ ਕਿ ਡਾਕਟਰ ਕਿਰਪਾਲ ਸਿੰਘ ਹੋਰਾਂ ਪ੍ਰਤੀ ਸ਼੍ਰੋਮਣੀ ਕਮੇਟੀ ਦੇ ਫੈਸਲੇ ਦੇ ਨਾਲ ਉਹ ਸਹਿਮਤ ਨਹੀਂ। ਉਹਨਾਂ ਨੇ ਕਿਹਾ ਕਿ 2001 ਤੋਂ ਸ਼੍ਰੋਮਣੀ ਕਮੇਟੀ ਦੇ ਵਾਸਤੇ ਉਹ ਇਸ ਪ੍ਰੋਜੈਕਟ ਦੇ ਉੱਤੇ ਕੰਮ ਜਿਹੜਾ ਜੀ ਉਹ ਕਰ ਰਹੇ ਸੀ ਤੇ ਉਹਨਾਂ ਨੇ ਕਈ ਕਿਤਾਬਾਂ ਜਿਹੜੀਆਂ ਜੀ ਉਹ ਲਿਖੀਆਂ ਨੇ। ਔਰ ਉਹਨਾਂ ਨੇ ਕਿਹਾ ਕਿ 96 ਸਾਲ ਦੀ ਉਮਰ ਦੇ ਵਿੱਚ ਵੀ ਸਿੱਖ ਕੌਮ ਲਈ ਇਤਿਹਾਸ ਸੋਧਣ ਦਾ ਉਹਨਾਂ ਨੇ ਵੱਡਾ ਕੰਮ ਕੀਤਾ। ਔਰ ਸ਼੍ਰੋਮਣੀ ਕਮੇਟੀ ਦਾ ਇਹ ਫੈਸਲਾ ਡਾਕਟਰ ਕਿਰਪਾਲ ਸਿੰਘ ਹੋਰਾਂ ਨੂੰ ਜਲੀਲ ਜਿਹੜਾ ਜੀ ਉਹ ਕਰਨ ਵਾਲਾ। ਉਧਰ ਜਿਹੜੀ ਬੀਬੀ ਕਿਰਨਜੋਤ ਕੌਰ ਹੈ ਜੀ, ਹਾਲਾਂਕਿ ਹੈ ਤਾਂ ਉਹ ਇਹਨਾਂ ਦੇ ਵਿੱਚੋਂ ਹੀ, ਪਰ ਉਹਨੇ ਇਹ ਗੱਲ ਜਿਹੜੀ ਹੈ ਜੀ ਆਖੀ ਆ ਕਿ ਡਾਕਟਰ ਕਿਰਪਾਲ ਸਿੰਘ ਹੋਰਾਂ ਨੂੰ ਕਮ ਸੇ ਕਮ ਪੱਖ ਰੱਖਣ ਦਾ ਮੌਕਾ ਤਾਂ ਜਿਹੜਾ ਜੀ ਉਹ ਦਿੱਤਾ ਜਾਂਦਾ ਕਿ ਉਹ ਆਪਣਾ ਪੱਖ ਜਿਹੜਾ ਸੀ ਉਹ ਰੱਖ ਸਕਦੇ। ਇਹ ਵੀ ਉਹਨਾਂ ਨੂੰ ਨਹੀਂ ਰੱਖਣ ਦਿੱਤਾ ਗਿਆ। ਸੋ ਆਉਂਦੇ ਦਿਨਾਂ ਦੇ ਦੌਰਾਨ ਇਹ ਮਾਮਲਾ ਜਿਹੜਾ ਜੀ ਉਹ ਹੋਰ ਵੀ ਭਖ ਸਕਦਾ। ਇਹ ਅਸਲ ਦੇ ਵਿੱਚ ਸਿਆਸੀ ਫੈਸਲਾ ਕਿਹਾ ਜਾ ਸਕਦਾ ਕਿਉਂਕਿ ਡਾਕਟਰ ਕਿਰਪਾਲ ਸਿੰਘ ਹੋਰੀ ਜਿਹੜੇ ਨੇ ਉਹ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਉਸ ਕਮੇਟੀ ਦੇ ਵੀ ਮੁਖੀ ਨੇ
ਜਿਹੜੀ ਕਿ ਸਿਲੇਬਸ ਵਿਵਾਦ ਨੂੰ ਲੈ ਕੇ ਬਣਾਈ ਗਈ। ਬਿਲਕੁਲ ਜੀ, ਪੱਖ ਤਾਂ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਰੱਖਣ ਦਿੱਤਾ, ਕਿਤੇ ਵੀ ਕੋਈ ਵੀ ਹੋਵੇ। ਤੇ ਅੱਗੇ 15 ਦਸੰਬਰ ਤੱਕ ਪੰਚਾਇਤੀ ਚੋਣਾਂ ਹੋਣ ਦੀ ਆਸ। ਬਿਲਕੁਲ ਜੀ, ਇਸ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਰਾਜ ਦੇ ਵਿੱਚ ਵੀ ਪੰਚਾਇਤ ਦੀਆਂ ਜਿਹੜੀਆਂ ਆਮ ਚੋਣਾਂ ਉਹ ਕਰਾਉਣ ਦੇ ਵਾਸਤੇ ਤਿਆਰੀਆਂ ਆਪਣੀਆਂ ਜਿਹੜੀਆਂ ਜੀ ਉਹ ਤੇਜ਼ ਕਰ ਦਿੱਤੀਆਂ ਨੇ। 15 ਦਸੰਬਰ ਤੱਕ ਰਾਜ ਦੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਗਈ ਆ ਕਿ ਚੋਣਾਂ ਮੁਕੰਮਲ ਕਰਵਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰਾਂ ਨੂੰ ਸਰਪੰਚਾਂ ਦੀ ਚੋਣ ਦੇ ਰਾਖਵੇਂ ਕਰਨ ਦਾ ਕੰਮ 15 ਨਵੰਬਰ ਤੱਕ ਭਲਕ ਤੱਕ ਜਿਹੜਾ ਜੀ ਅੱਜ ਤੱਕ ਜਿਹੜਾ ਜੀ ਮਾਫ ਕਰਨਾ ਉਹ ਮੁਕੰਮਲ ਕਰਨ ਦੇ ਵਾਸਤੇ ਆਖਿਆ ਗਿਆ। ਜੁਲਾਈ ਦੇ ਵਿੱਚ ਭੰਗ ਕੀਤੀਆਂ ਪੰਚਾਇਤਾਂ ਦੀ ਚੋਣ ਦਸੰਬਰ ਦੇ ਵਿੱਚ ਹਰ ਹਾਲਤ ਦੇ ਵਿੱਚ ਕਰਾਉਣੀ ਲਾਜ਼ਮੀ ਹੈ। ਔਰ ਇਹ ਕਿਹਾ ਜਾ ਰਿਹਾ ਜੀ ਕਿ ਕਮਿਸ਼ਨ ਜਿਹੜਾ ਉਹ ਕਿਸੇ ਸਮੇਂ ਵੀ ਪੰਚਾਇਤੀ ਚੋਣਾਂ ਦਾ ਐਲਾਨ ਕਰ ਸਕਦਾ। ਅੱਜ ਜਦੋਂ ਇਹ ਰਿਪੋਰਟ ਸਬਮਿਟ ਹੋ ਜੂਗੀ ਤੇ ਉਸ ਤੋਂ ਬਾਅਦ ਇਹ ਭਲਕੇ ਜਾਂ ਇੱਕ ਦਿਨ ਬਾਅਦ ਜਿਹੜੀਆਂ ਦੀ ਚੋਣਾਂ ਦੀ ਤਰੀਕ ਮਿੱਥੀ ਜਿਹੜੀ ਜੀ ਉਹ ਜਾ ਸਕਦੀ ਹੈ। ਸਰਪੰਚਾਂ ਦੇ ਰਾਖਵੇਂ ਕਰਨ ਦਾ ਕੰਮ ਮੁਕੰਮਲ ਕਰਨ ਦੀਆਂ ਹਦਾਇਤਾਂ ਤੋਂ ਬਾਅਦ ਸਰਪੰਚੀ ਦੀ ਚੋਣ ਲੜਨ ਵਾਲੇ ਜਿਹੜੇ ਨੇ ਜੀ ਉਹਨਾਂ ਨੇ ਵਿਧਾਇਕਾਂ ਵੱਲ ਨੂੰ ਜਿਹੜਾ ਦੀ ਵਹੀਰਾਂ ਘੱਟ ਲੀਆਂ ਨੇ। ਵਿਧਾਇਕਾਂ ਦੀਆਂ ਜਿਹੜੀਆਂ ਕੋਠੀਆਂ ਨੇ ਉਹਦੇ ਮੂਹਰੇ ਇਹਨਾਂ ਸੰਭਾਵੀ ਸਰਪੰਚਾਂ ਚੋਣ ਜਿਹੜੀ ਸਰਪੰਚੀ ਦੀ ਚੋਣ ਲੜਨ ਵਾਲੇ ਆ ਉਹਨਾਂ ਦੀਆਂ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਤੇ ਇਕੱਠ ਜਿਹੜੇ ਆ ਜੀ ਉਹ ਦੇਖੇ ਜਾ ਰਹੇ ਆ। ਵਿਧਾਇਕਾਂ ਦੇ ਵੱਲੋਂ ਆਪੋ ਆਪਣੇ ਜਿਹੜੇ ਸਮਰਥਕ ਆ ਉਹਨੂੰ ਸਰਪੰਚ ਬਣਾਉਣ ਦੇ ਵਾਸਤੇ ਰਾਖਵੇਂ ਕਰਨ ਸੰਬੰਧੀ ਵਿਸ਼ੇਸ਼ ਧਿਆਨ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਔਰ ਇਹ ਵੀ ਕਿਹਾ ਜਾ ਰਿਹਾ ਕਿ ਪੰਚਾਇਤ ਵਿਭਾਗ ਦੀ ਮੰਗ ਦੇ ਉੱਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਬਦਲੀਆਂ ਤੇ ਤਾਇਨਾਤੀਆਂ ਸੰਬੰਧੀ ਛੋਟਾਂ ਜਿਹੜੀਆਂ ਦੀ ਉਹ ਦਿੱਤੀਆਂ ਗਈਆਂ ਨੇ। ਵੈਸੇ ਇਹ ਚੋਣਾਂ ਕਿਵੇਂ ਹੋਣਗੀਆਂ, ਕੀ ਤਰੀਕਾ ਹੋਊਗਾ, ਇਹ ਸਭ ਨੂੰ ਪਤਾ ਜੀ, ਕਿਉਂਕਿ ਜਿਸਕੀ ਲਾਠੀ ਉਸਕੀ ਭੈਂਸ ਉਹੀ ਜਿਹੜੀ ਜੀ ਉਹ ਗੱਲ ਹੁੰਦੀ ਆ। ਨਿਗਮ ਦੀਆਂ ਚੋਣਾਂ ਹੋ ਜਾਣ, ਪੰਚਾਇਤ ਸਮਿਤੀ ਦੀਆਂ ਚੋਣਾਂ ਆਪਾਂ ਦੇਖੀਆਂ ਨੇ, ਸਰਪੰਚੀ ਦੀਆਂ ਚੋਣਾਂ ਜਿਹੜੀਆਂ ਜੀ ਉਹ ਆਉਣਗੀਆਂ, ਕਿਵੇਂ ਇਹ ਜਿਹੜਾ ਜੀ ਜਿੱਤੀਆਂ ਜਾਣਗੀਆਂ ਜਾਂ ਲੁੱਟੀਆਂ ਜਾਣਗੀਆਂ ਉਹ ਸਭ ਨੂੰ ਜਿਹੜਾ ਜੀ ਉਹ ਪਤਾ ਹੈ। ਡਰ ਜਿਹੜੀ ਗੱਲ ਦਾ ਲੱਗ ਰਿਹਾ ਨਾ ਜੀ, ਸਰਪੰਚੀ ਚੋਣਾਂ ਦੇ ਵਿੱਚ ਬਹੁਤ ਕੁਛ ਜਿਹੜਾ ਜੀ ਹੁੰਦਾ, ਐਸੀਆਂ ਦੁਸ਼ਮਣੀਆਂ ਪੈ ਜਾਂਦੀਆਂ ਨੇ ਜਿਹੜੀਆਂ ਕਿ ਗਾਂ ਅੱਗੇ ਪੀੜ੍ਹੀਆਂ ਤੱਕ ਜਿਹੜੀਆਂ ਉਹ ਚੱਲਦੀਆਂ ਨੇ। ਇਹ ਪੰਜਾਬ ਦਾ ਇੱਕ ਮਾੜੇ ਕਲਚਰ ਦਾ ਜਿਹੜਾ ਜੀ ਉਹ ਪੱਖ ਹੈ। ਇਹ ਹੋਣਾ ਤਾਂ ਇਹੀ ਚਾਹੀਦਾ ਜੀ ਕਿ ਜਿਹੜੀ ਸਰਕਾਰ ਬਣਦੀ ਆ ਉਹਨੂੰ ਉਹ ਅਪੁਆਇੰਟ ਜਿਹੜਾ ਜੀ ਉਹ ਕਰ ਲੇ। ਪਰ ਇਹ ਨਾਂ ਦੀ ਡੈਮੋਕ੍ਰੇਸੀ ਹੈ ਜੀ, ਪਰ ਅਸਲ ਦੇ ਵਿੱਚ ਹੁਣ ਪਿੰਡਾਂ 'ਚ ਡਾਂਗੋਕ੍ਰੇਸੀ ਵੇਖਣ ਨੂੰ ਮਿਲੂਗੀ। ਬਿਲਕੁਲ ਜੀ, ਬਿਲਕੁਲ। ਆਉਣ ਵਾਲੇ ਦਿਨਾਂ 'ਚ ਇਹੀ ਸੁਣਾਂਗੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।